अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ ਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਕੱਲ ਵੈਸੇ ਵੀ ਕੰਮ ਜਿਹੜਾ ਹਕੂਮਤ ਵਾਲਿਆਂ ਨੇ ਸ਼ਿਕਾਇਤਾਂ ਲਾ ਕੇ ਬੇੜੇ ਗਰਕ ਕੀਤੇ ਪਿਆ ਤੇ ਲੋ ਜੀ ਖਬਰ ਜਿਹੜੀ ਹੈ ਉਹ ਹੋ ਗਈ ਹੈ ਕਿ ਲੜਾਈ ਹੋ ਗਈ ਉਹ ਲੜਾਈ ਚੰਗੀ ਭਲੀ ਹੋ ਗਈ ਹਾਂਜੀ ਤੇ ਲੜਾਈ ਕਿਹਨਾਂ ਦੀ ਹੋਈ ਲੜਾਈ ਹੋਈ ਜਨਾਬ ਉਹ ਤੁਹਾਨੂੰ ਪਤਾ ਹੋਣਾ ਕਿ ਅਲੀਮ ਖਾਨ ਉਹ ਜਿਹੜਾ ਆਪਣਾ ਪਾਰਕ ਵੀ ਵਾਲਾ ਉਹ ਵੀ 47 ਤੇ ਉਹਨੂੰ ਬਿਠਾਇਆ ਜਨਾਬ ਇੱਥੇ ਵਜ਼ੀਰ ਬਣਾ ਕੇ ਕਮੇਟੀ 'ਚ ਬੈਠਾ ਕਿਤੇ ਤੇ ਦੂਜੀ ਜਿਹੜੀ ਆਪਣਾ ਪੀਪਲਸ ਪਾਰਟੀ ਦੀ ਜਿਹੜੀ ਆ ਪਲਵਸ਼ਾ ਜਿਹੜੀ ਆ ਉਹ ਤੁਸੀਂ ਕਹਿ ਲਓ ਕਿ ਬੈਠੀ ਉੱਥੇ ਉਹਨੇ ਕੋਈ ਪੁੱਛਿਆ ਸਵਾਲ ਉਹ ਦੇਖੋ ਉਹਦੀ ਸੁਸਾਇਟੀ ਦੇ ਬਾਰੇ ਦੇ ਵਿੱਚ ਮਤਲਬ ਕਿ ਉਹਦੀ ਜਿਹੜੀ ਦੁੱਖ ਦੀ ਰਗ ਆ ਉਹਦੇ ਬਾਰੇ 'ਚ ਕਿ ਬਈ ਆ ਜਿਹੜਾ ਹਿਸਾਬ ਕਿਤਾਬ ਕੀ ਹੈ ਜਵਾਬ ਦੇ ਉਹ ਜਵਾਬ ਖੈਰ ਉਹਨੇ ਕੀ ਦੇਣਾ ਸੀਗਾ ਉਹ ਜਨਾਬ ਉੱਥੇ ਹੋ ਗਈ ਤਲ ਕਲਾਮੀ ਔਰ ਹੋ ਗਈ ਜਨਾਬ ਬਦਤਮੀਜ਼ੀ ਉਹ ਦਨਾਦਨ ਉੱਥੇ ਜਿਹੜਾ ਨਾ ਤੁਹਾਡੇ ਦਿਲ ਹੋਏਗਾ ਕਿ ਉੱਥੇ ਛਿੱਤਰ ਚੱਲੇ ਆਉਣ ਉੱਥੇ ਦੋਵੇਂ ਮੁਖਾਲਫ ਪਾਰਟੀਆਂ ਨੇ ਇੱਕ ਫੌਜੀ ਪਾਰਟੀ ਹੈ ਅਲੀਮ ਖਾਨ ਦੀ ਉਹ ਨੂਨ ਲੀਗ ਦਾ ਕੋਈ ਤਾਲੁਕ ਨਹੀਂ ਉਹਦਾ ਹੈ ਅਸਲ ਦੇ ਵਿੱਚ ਫੌਜੀ ਪਾਰਟੀ ਤੁਹਾਨੂੰ ਪਤਾ ਬਾਜਵਾ ਹੀ ਬੜਾ ਕੋਸ਼ਿਸ਼ ਸੀਗਾ ਯਾਰ ਕਿਸੇ ਤਰੀਕੇ ਨਾਲ ਬੁਜ਼ਦਾਰ ਨੂੰ ਹਟਾ ਕੇ ਤਾਂ ਅਲੀਮ ਖਾਨ ਨੂੰ ਜਿਹੜਾ ਨਾ ਉਹ ਲੈ ਕੇ ਆਇਆ ਜਾਏ ਕਿਉਂਕਿ ਅਲੀਮ ਖਾਨ ਔਰ ਇਹਦਾ ਬਾਜਵੇ ਦਾ ਜਿਹੜਾ ਸਾਲਾ ਨਹੀਂ ਮੇਰਾ ਮਤਲਬ ਉਹਦਾ ਸਮਝੀ ਮੇਰੀ ਪਤਾ ਨਹੀਂ ਕੌਣ ਯਾਰ ਜਿਹਦੀ ਧੀ ਨਾਲ ਨੇ ਆਪਣੇ ਪੁੱਤਰ ਦਾ ਵਿਆਹ ਕਰਵਾਇਆ ਬਈ ਉਹ ਮਿੱਠੂ ਔਰ ਇਹ ਜਿਹੜਾ ਆਪਣਾ ਅਲੀਮ ਖਾਨ ਆ ਇਹ ਜੋੜਾ ਇਹਨਾਂ ਦਾ ਇੱਕ ਬਰਾਬਰ ਉਹ ਵੀ ਕਬਜ਼ਾ ਮਾਫੀਆ ਹਾਂ ਤੇ ਕਿਸੇ ਦੌਰ ਹੁੰਦਾ ਸੀ ਕੋਈ ਕਿ ਨੂਨ ਲੀਗ ਵਾਲੇ ਇਹਨੂੰ ਕਹਿੰਦੇ ਹੁੰਦੇ ਸੀਗੇ ਅਲੀਮ ਖਾਨ ਨੂੰ ਕਿ ਕਬਜ਼ਾ ਮਾਫੀਆ ਫਲਾਣਾ ਟਿੰਗੜਾ ਅੱਜ ਉਹ ਕਬਜ਼ਾ ਮਾਫੀਆ ਉਹਨਾਂ ਦੀ ਆਪਣੀ ਝੋਲੀ 'ਚ ਬਹਿ ਗਿਆ ਖੈਰ ਉਹ ਜਨਾਬ ਬੜਾ ਇਹਨਾਂ ਦਾ ਹੁੰਦਾ ਸੀ ਬਾਜਵਾ ਕਹਿੰਦਾ ਸੀ ਕਿ ਯਾਰ ਇਹਨੂੰ ਬਣਾਓ ਯਾਰ ਹਾਂ ਲੇਕਿਨ ਉਹ ਬੁਜ਼ਦਾਰ ਜਿਹੜਾ ਖਾਨ ਨੇ ਬੁਜ਼ਦਾਰ ਨੂੰ ਲਾਇਆ ਤੇ ਖਾਨ ਸਾਹਿਬ ਵੀ ਕਹਿੰਦੇ ਸੀ ਕਿ ਵਸੀਮ ਅਕਰਮ ਪਲੱਸ ਸਾਬਤ ਹੋਏਗਾ ਉਹ ਵਾਕਈ ਵਸੀਮ ਅਕਰਮ ਪਲੱਸ ਸਾਬਤ ਹੋਇਆ ਤੁਸੀਂ ਕਹੋ ਕਿ ਯਾਰ ਕੀ ਯਾਰ ਬੁਜ਼ਦਾਰ ਵਰਗਾ ਨਕਮਾ ਬੇਗੈਰਤ ਕਿਸਮ ਦਾ ਬੰਦਾ ਹੀ ਕੋਈ ਨਹੀਂ ਸੀਗਾ ਉਹਨੂੰ ਬੋਲਣਾ ਨਹੀਂ ਸੀ ਆਉਂਦਾ ਚੱਜ ਨਾਲ ਤੇ ਲੇਕਿਨ ਉਹ ਸਾਬਤ ਖਾਨ ਦੀ ਗੱਲ ਤੁਹਾਨੂੰ ਪਤਾ ਹਮੇਸ਼ਾ ਠੀਕ ਹੁੰਦੀ ਹੈ ਖਾਨ ਨੇ ਕਿਹਾ ਸੀ ਵਸੀਮ ਅਕਰਮ ਪਲੱਸ ਜਿੰਨੀ ਤੇਜ਼ੀ ਨਾਲ ਵਸੀਮ ਅਕਰਮ ਨੱਸ ਕੇ ਬੋਲਿੰਗ ਕਰਾਂਦਾ ਓਨੀ ਹੀ ਤੇਜ਼ੀ ਨਾਲ ਪਾਰਟੀ 'ਚ ਨੱਸਿਆ ਪਾਰਟੀ ਛੱਡ ਕੇ ਇੱਧਰ ਰਜੀਮ ਚੇਂਜ ਹੋਈ ਉਧਰ ਉਹ ਜਨਾਬ ਉਹ ਅੰਬ ਖਾ ਰਿਹਾ ਸੀ ਬੈਠਾ ਕਿਤੇ ਨਦੀ 'ਚ ਉਹਨੇ ਕਿਹਾ ਜੀ ਲੈ ਮੇਰਾ ਕੋਈ ਤਾਲੁਕ ਨਹੀਂ ਨਾ ਇਮਰਾਨ ਖਾਨ ਨਾਲ ਦੀ ਪਾਰਟੀ ਉਹ ਵਜ਼ੀਰ ਆਲਾ ਸੀ ਤੇ ਵਸੀਮ ਅਕਰਮ ਪਲੱਸ ਸਾਬਤ ਹੋਇਆ ਖਾਨ ਠੀਕ ਕਹਿੰਦਾ ਸੀ ਨੱਸ ਗਿਆ ਉਸੇ ਸਪੀਡ ਨਾਲ ਨੱਸਿਆ ਜਿਸ ਸਪੀਡ ਨਾਲ ਵਸੀਮ ਅਕਰਮ ਬੋਲਿੰਗ ਕਰਾਂਦਾ ਤੇ ਖੈਰ ਇਹ ਉਹੀ ਜਨਾਬ ਕਬਜ਼ਾ ਮਾਫੀਆ ਸਾਰਾ ਹਿਸਾਬ ਕਿਤਾਬ ਲਾ ਕੇ ਬੈਠਾ ਜਨਾਬ ਉੱਥੇ ਤੇ ਉਹ ਹੁਣ ਜਿਹੜਾ ਨਾ ਉੱਥੇ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਦੋਵੇਂ ਜਣੇ ਛਿੱਤਰ ਚੁੱਕ ਲੈਂਦੇ ਤੇ ਤਹਿ ਦਨਾ ਦੇ ਇੱਕ ਦੂਜੇ ਦੇ ਸਿਰ ਪੋਲਾ ਕਰਦੇ ਉੱਥੇ ਸਾਨੂੰ ਥੋੜਾ ਹੋਰ ਸਵਾਦ ਆਉਂਦਾ ਲੇਕਿਨ ਉਹਨਾਂ ਦੀ ਹਲਕੀ ਫੁਲਕੀ ਝੜਪ ਹੋਈ ਆ ਤੁਸੀਂ ਆਪ ਦੇਖ ਲਓ जो मर्जी अपनी करतूतें देखो फिर दूसरे से सवाल पूछो यू शट अप तुम्हारे निकलेगा जब जवाब दूंगा उसका समझ आई है सारे जमाने से बेईमान यहाँ पे इकट्ठे हो गया तो मेरे से सवाल मत दो बस हाउ डेयर यू तेरी जरूरत किवें होई दोवें एक दूसरे ਨੂੰ ਇੰਜ ਕਹਿੰਦੇ ਨੇ ਕੋਈ ਕਿਸੇ ਨੇ ਕੁਝ ਨਾ ਕੋਈ ਮਸਾਲਾ ਨਹੀਂ ਪਾਇਆ ਵਿੱਚ ਯਾਰ ਕੋਈ ਗਾਲ ਬੰਦਾ ਕੱਢ ਦੇ ਕੋਈ ਮਾਮਾ ਭੈਣਾਂ ਦੀਆਂ ਗਾਲਾਂ ਕੱਢ ਦੇ ਇੱਕ ਦੂਜੇ ਨੂੰ ਕੋਈ ਸਵਾਦ ਆਉਂਦਾ ਕੋਈ ਸਮਝ ਆਉਂਦੀ ਕਿ ਵੀ ਇੱਥੇ ਲੜਾਈ ਹੋਈ ਹੈ ਇਹ ਕੀ ਨੂਰਾ ਕੁਸ਼ਤੀ ਜੀ ਬਹਿ ਕੇ ਜਿਹੜਾ ਇੱਕ ਦੂਜੇ ਨੂੰ ਹਾਊ ਡੇਅਰ ਯੂ ਕਰਕੇ ਤੇ ਉੱਠ ਕੇ ਨਿਕਲ ਗਏ ਔਰ ਇਹ ਕਹਿ ਕਿਹਨੂੰ ਰਹੇ ਸੀ ਅਲੀਮ ਖਾਨ ਨੂੰ ਸਾਹਮਣੇ ਬੈਠਾ ਸੀ ਮੁਅੱਜ਼ਜ਼ ਸ਼ਖਸ ਬੜਾ ਸਾਹਮਣੇ ਬੈਠਾ ਸੀ ਕਮੇਟੀ ਦਾ ਚੇਅਰਮੈਨ ਉਹਨੂੰ ਕਹਿ ਰਹੇ ਸੀਗੇ ਕਿ ਜਨਾਬ ਆ ਦੇਖੋ ਇਹ ਕੀ ਹਰਕਤਾਂ ਕਰ ਰਹੀ ਹੈ ਉਹ ਕਹਿ ਰਹੀ ਸੀ ਇਹ ਦੇਖੋ ਆ ਕੀ ਬਗੈਰਤੀ ਕਰ ਰਿਹਾ ਬੇਸ਼ਰਮੀ ਕਰ ਰਿਹਾ ਇਹਨੂੰ ਸ਼ਰਮ ਨਹੀਂ ਆਉਂਦੀ ਐਡੀ ਬਗੈਰਤੀ ਬੇਸ਼ਰਮ ਜਵਾਬ ਦੇ ਆਪਣੀਆਂ ਜਿਹੜਾ ਸੁਸਾਇਟੀ ਦਾ ਸਾਰਾ ਹਿਸਾਬ ਕਿਤਾਬ ਉਹ ਕਹਿੰਦਾ ਜੀ ਉਹ ਜਦੋਂ ਅਸੀਂ ਤੇ ਜਵਾਬ ਦੇ ਤੁਸੀਂ ਆਪਣਾ ਜਵਾਬ ਨਹੀਂ ਤੁਹਾਡੇ ਕੋਲ ਦੇ ਉਹ ਕਹਿਣ ਲੱਗਾ ਚਲੋ ਮੈਂ ਤੇ ਉਹਦਾ ਮਤਲਬ ਕਹਿੰਦਾ ਸੀ ਕਿ ਜਿਹੜੀ ਚੋਰੀ ਚਕਾਰੀ ਮੈਂ ਕੀਤੀ ਸੋ ਕੀਤੀ ਲੇਕਿਨ ਜਿਹੜੀ ਤੁਸੀਂ ਕੀਤੀ ਹੋਈ ਹੈ ਚੋਰੀ ਉਹਦਾ ਜਵਾਬ ਤੁਸੀਂ ਨਹੀਂ ਦੇ ਦੋਵੇਂ ਚੋਰ ਆਪਸ 'ਚ ਗੁੱਥਾ ਹੋ ਗਏ ਤੇ ਅੱਗੇ ਜਿਹੜਾ ਕਮੇਟੀ ਦੇ ਚੇਅਰਮੈਨ ਬੈਠੇ ਸੀ ਉਹ ਮਹਿਜ਼ੂਜ਼ ਹੋ ਰਿਹਾ ਸੀ ਇਹਨਾਂ ਦੋਨਾਂ ਦੀ ਗੱਲਾਂ ਨਾ ਉਹ ਤੁਹਾਨੂੰ ਪਤਾ ਕਿ ਉਹ ਅਕਸਰ ਗੰਦੀਆਂ ਫਿਲਮਾਂ ਤੋਂ ਵੀ ਬੜਾ ਮਹਿਜ਼ੂਜ਼ ਹੁੰਦਾ ਪਰਵੇਜ਼ ਨਸ਼ੀਦ ਮੇਰਾ ਖਿਆਲ ਹੈ ਪਰਵੇਜ਼ ਨਸ਼ੀਦ ਉੱਥੇ ਬੈਠਾ ਜਨਾਬ ਤੇ ਉਹ ਟੀੜੀ ਅੱਖ ਨਾਲ ਦੇਖ ਰਿਹਾ ਸੀ ਪ੍ਰਵੇਸ਼ਾਂ ਤੇ ਫਿਰ ਇੱਧਰੋਂ ਜਿਹੜਾ ਨਾ ਅਲੀਮ ਖਾਨ ਨੇ ਵੀ ਦੇਖ ਰਿਹਾ ਸੀਗਾ ਕਿ ਯਾਰ ਕੀ ਤੁਸੀਂ ਪਾਰਟ ਪਲੇ ਕੀਤਾ
ਪਾਠ ਤੋਂ ਪਹਿਲਾਂ ਵੀ ਕੋਈ ਇੱਕ ਲਫ਼ਜ਼ ਆਉਂਦਾ ਉਹ ਨਹੀਂ ਮੈਂ ਬੋਲ ਰਿਹਾ, ਲੇਕਿਨ ਕੀ ਉਹ ਫਲਾਨਾ ਪਾਠ ਤੁਸੀਂ ਪਲੇ ਕੀਤਾ, ਇੱਥੇ ਬੰਦ ਕਰੋ ਲੜਾਈਆਂ। ਉਹ ਤੁਹਾਨੂੰ ਪਤਾ ਨਹੀਂ ਚੋਰ ਆਪਸ 'ਚ ਨਹੀਂ ਲੜਦੇ। ਅਲੀ ਬਾਬਾ 40 ਚੋਰ ਆਪਸ 'ਚ ਲੜ ਪਏ ਤੇ ਜਿਹੜਾ ਨਾ ਬੇੜਾ ਗਰਕ ਹੋ ਜਾਏਗਾ। ਅਲੀ ਬਾਬਾ ਇਹਨਾਂ ਦੇ ਉੱਤੇ ਬੈਠਾ, ਸਦਰ ਇਹਨਾਂ ਦਾ ਅਲੀ ਬਾਬਾ 40 ਚੋਰ। ਉਹ ਅਲੀ ਬਾਬਾ ਪਤਾ ਕੀ ਹੈ, ਸਾਡੇ ਜਿਹੜੇ ਨੇ ਨਾ ਆਪਣੇ ਪਾਕਿਸਤਾਨ, ਅਸੀਂ ਸਮਝਦੇ ਹਾਂ ਕਿ ਅਲੀ ਬਾਬਾ ਜਿਹੜਾ ਉਹ ਬੜਾ ਵੱਡਾ ਹੀਰੋ ਆ। ਉਹਨੇ 4 ਚੋਰਾਂ ਨੂੰ ਸ਼ਿਕਸਤ ਦਿੱਤੀ, 40 ਚੋਰਾਂ ਨੂੰ ਜਿਹੜਾ ਨਾ ਕਾਰ ਕਰਾ ਕੇ, ਜਿਹੜੀ ਕਹਾਣੀ ਮਸ਼ਹੂਰ ਆ। ਤੇ ਵੀ ਉਹ ਬੜਾ ਹੀਰੋ ਆ, ਬੜਾ ਜਿਹੜਾ ਠੀਕ ਆ। ਲੇਕਿਨ ਜਿਹੜੇ ਅਰਬ ਮਮਾਲਿਕ ਨੇ ਨਾ, ਅਰਬ ਦੇ ਵਿੱਚ, ਉੱਥੇ ਅਲੀ ਬਾਬਾ ਨੂੰ ਉਹਨਾਂ 40 ਚੋਰਾਂ ਤੋਂ ਵੱਡਾ ਚੋਰ ਸਮਝਿਆ ਜਾਂਦਾ। ਉਲਟਾ ਸਾ ਮੈਂ ਆਪ ਹੈਰਾਨ ਹੋ ਗਿਆ। ਉਹ ਮਿਡਲ ਈਸਟ ਦੇ ਵਿੱਚ ਦੋਸਤ ਜਿਹੜੇ ਨੇ ਉਹ ਕਹਿੰਦੇ ਹਾਦਾ ਅਲੀ ਬਾਬਾ। ਮੈਂ ਕਿਹਾ ਯਾਰ ਅਲੀ ਬਾਬਾ ਤੇ ਹੀਰੋ। ਉਹ ਕਹਿੰਦਾ ਉਹ ਕਾਹਦਾ ਹੀਰੋ ਆ ਬਈ? ਕਹਿੰਦਾ ਉਹਨੇ ਜਿਹਨੇ 40 ਚੋਰਾਂ ਨੂੰ ਸ਼ਿਕਸਤ ਦੇ ਦਿੱਤੀ, ਕਹਿੰਦਾ ਉਹਨਾਂ ਦਾ ਵੱਡਾ ਚੋਰ ਆ। ਤਾਂ ਹੀ ਉਹਨੇ ਛੋਟੇ ਚੋਰਾਂ ਨੂੰ ਸ਼ਿਕਸਤ ਦੇ ਕੇ ਬੇੜਾ ਗਰਕ ਕਰਤਾ। ਇਹ ਸਾਰੇ ਅਲੀ ਬਾਬਾ ਔਰ 40 ਚੋਰਾਂ ਦਾ ਪਲਟੂਨ ਜਿਹੜੀ ਨਾ ਪਾਕਿਸਤਾਨ ਤੇ ਕਾਬਜ਼ ਹੋਈ ਆ ਬੈਠੇ। ਉਹਨੇ ਫਿਰ ਮੈਂ ਸਮਝਾਇਆ ਦੋਨਾਂ ਨੂੰ ਕਿ ਬਈ ਆਪਸ ਨਹੀਂ ਲੜਦਾ। ਹਾਂ ਤੁਸੀਂ ਜਿੰਨਾ ਤੂੰ ਖਾ ਲਿਆ, ਜਿੰਨਾ ਉਹਨੇ ਖਾ ਲਿਆ, ਜਿੰਨਾ ਅਸੀਂ ਖਾ ਲਿਆ, ਜਿੰਨਾ ਸਾਡੇ ਹੈਂਡਲ ਖਾ ਰਹੇ ਨੇ, ਹਾਂ ਇਹ ਸਭ ਹਜ਼ਮ ਹੋ ਜਾਣਾ। ਇਹਦਾ ਕੋਈ ਸਵਾਲ ਜਵਾਬ ਨਹੀਂ ਹੋਣਾ। ਹਾਂ ਬਈ ਜਦ ਸਾਡੇ ਕੋਲ ਅਦਾਲਤ ਨਹੀਂ ਪੁੱਛ ਰਹੀ ਕਿ ਬਈ ਤੁਸੀਂ ਆ ਫਾਰਮ 47 ਤੇ ਆ ਕੇ ਤੁਸੀਂ ਕੀ ਕਰਪਸ਼ਨ ਦੇ ਅੰਬਾਰ ਲਾਏ ਪਏ ਇੱਥੇ। ਜਿਹੜੀ IMF ਦੀ ਰਿਪੋਰਟ ਵੀ ਆਈ ਹੈ, ਕਰਪਸ਼ਨ ਉੱਤੇ ਅਸਮਾਨਾਂ ਤੇ ਗਈ ਹੈ। ਭਾਈ ਜਦ ਅਦਾਲਤ ਸਾਨੂੰ ਨਹੀਂ ਪੁੱਛ ਰਹੀ, ਸਾਨੂੰ ਇੱਥੇ ਕਿਹੜਾ ਪੁੱਛਣ ਵਾਲਾ। ਸਾਨੂੰ ਤਾਂ ਅਦਾਲਤ ਇਹ ਵੀ ਨਹੀਂ ਪੁੱਛ ਰਹੀ ਕਿ ਤੁਸੀਂ ਆਵਾਮ ਦਾ ਮੈਂਡੇਟ ਨਹੀਂ ਲੈ ਕੇ ਆਏ, ਤੁਸੀਂ ਚੋਰੀ ਕਰਕੇ ਵੋਟ ਆਏ ਤੇ ਆ ਕੇ ਫਿਰ ਚੋਰੀ ਕਰ ਰਹੇ ਹੋ। ਭਾਈ ਸਾਡਾ ਹਿਸਾਬ ਹੈ ਹੀ ਨਹੀਂ ਇਹਨਾਂ ਦਾ। ਉਹ ਕਹਿੰਦੇ ਫਿਰ ਆਪਸ ਹਿਸਾਬ ਨਾ ਮੰਗੋ, ਆਪਸ ਇੱਕ ਦੂਜੇ ਨਾਲ ਸਵਾਲ ਨਾ ਕਰੋ। ਹਾਂ ਉਹ ਵੀ ਚੋਰ, ਤੂੰ ਵੀ ਚੋਰ, ਮੈਂ ਵੀ ਚੋਰ, ਸਾਰੇ ਚੋਰੋ ਚੋਰ। और वो कहने लगा कह रहा होना क्या नहीं ਉਹਨੇ ਲੇਕਿਨ ਕਹਿ ਰਿਹਾ ਹੋਣਾ। ਮੈਨੂੰ ਇਹ ਬਾਬਾ ਜੀ ਨੇ ਦੱਸਿਆ ਕਿ ਹੋ ਸਕਦਾ ਇੰਜ ਵੀ ਹੋਇਆ ਹੈ ਕਿ ਕਿਹਾ ਕਿ ਦੇਖੋ ਜਿੱਦਾਂ ਅਸੀਂ ਸਾਰੇ ਚੋਰ, ਏਦਾਂ ਸਾਨੂੰ ਲਿਆਉਣ ਵਾਲਾ, ਇੱਥੇ ਬਿਠਾਉਣ ਵਾਲਾ ਜਿਹੜਾ ਹੈਂਡਲ, ਉਹ ਸਾਰਿਆਂ ਤੋਂ ਵੱਡਾ ਚੋਰ ਉਹ ਅਲੀ ਬਾਬਾ। ਅਲੀ ਬਾਬਾ ਜਿਹੜਾ ਨੂੰ ਲੈ ਕੇ ਆਇਆ ਚੋਰਾਂ ਨੂੰ, ਉਹ ਸਰਦਾਰ ਜਿਹੜਾ ਚੋਰ ਸਾਰਿਆਂ ਦਾ ਵੱਡਾ। ਹਾਂ ਉਹ ਸਾਨੂੰ ਕੁਛ ਨਹੀਂ ਪੁੱਛ ਰਿਹਾ। ਤੇ ਕੀ ਜ਼ਰੂਰਤ ਆ ਆਪਸ 'ਚ ਲੜਨ ਦੀ, ਆਪਸ ਇੱਕ ਦੂਜੇ ਨੂੰ ਸਵਾਲਾਤ ਕਰਨ ਦੀ? ਏਦਾਂ ਨਾ ਕਰੋ, ਠੰਡ ਮੌਰ ਕਰੋ। ਤੇ ਹੁਣ ਤੁਸੀਂ ਕਹਿ ਰਹੇ ਹੋ ਯਾਰ ਉਹ ਅਲੀ ਬਾਬਾ ਕਿੱਥੇ? ਅਲੀ ਬਾਬਾ ਜਿਹੜਾ ਨਾ ਜਨਾਬ ਉਹ ਹੁਣ ਇੱਕ ਨਵਾਂ ਨਾਂ ਪੈ ਗਿਆ। ਉਹ ਅਲੀ ਬਾਬਾ ਜਿਹੜਾ ਉਹ ਹੁਣ ਜਿਹੜਾ ਨਾ ਦਸਤੇ ਤਿਆਰ ਕਰ ਰਿਹਾ। ਉਹ ਗਿਆ ਜਨਾਬ ਮੁਲਕਾਂ ਜਾ ਰਿਹਾ, ਉਹਨਾਂ ਨਾਲ ਆਪਣਾ ਗੱਲਬਾਤ ਕਰ ਰਿਹਾ ਕਿ ਵੀ ਕਿੱਦਾਂ ਅਸੀਂ ਆਪਣੀਆਂ ਫੋਰਸਾਂ ਭੇਜਣੀਆਂ ਤੇ ਕਿੱਦਾਂ ਅਸੀਂ ਜਾ ਕੇ ਉੱਥੇ ਕਬਜ਼ਾ ਕਰਨਾ। ਉਹਦੇ ਵਾਸਤੇ ਆਪਣਾ ਨਿਤਨ ਹਰਾਮਜ਼ਾਦੇ ਵਾਸਤੇ ਜਿਹੜਾ ਕਬਜ਼ਾ ਉਹਨਾਂ ਨੇ ਕਰਨਾ, ਉੱਥੇ ਜਾ ਕੇ ਨਿਤਨ ਹਰਾਮਜ਼ਾਦੇ ਦੀ ਤੇ ਟਰੰਪ ਦੀ ਇਕੱਠਿਆਂ ਦੀ ਜੰਗ ਆ ਜਿਹੜੀ ਉਹਨਾਂ ਨੇ ਉੱਥੇ ਜਾ ਕੇ ਲੜਨੀ ਹੈ। ਉਹ ਉੱਥੇ ਜਾ ਕੇ ਲੜਨਗੇ ਜਨਾਬ ਜੰਗ। ਤੇ ਉਸ ਤੋਂ ਜਿਹੜਾ ਨਾ ਉਹ ਸਾਰੇ ਆਪਣਾ ਪਲੈਨਿੰਗ ਹੋ ਰਹੀ ਹੈ ਕਿ ਕਿੱਦਾਂ ਕਿੱਥੋਂ ਕਿਹੜੇ ਆਪਣਾ ਕਮਾਂਡੋ ਉੱਥੇ ਭਿਜਵਾਉਣੇ ਨੇ, ਕਿੱਦਾਂ ਕੀ ਕਰਨ। ਉਹ ਸਾਰਾ ਇਹ ਤੈਅ ਹੋ ਗਿਆ ਕਿ ਭਿਜਵਾਉਣੇ ਹਨ। ਹਾਂ ਇਨਕਾਰ ਕਰ ਨਹੀਂ ਸਕਦੇ ਟਰੰਪ ਨੂੰ ਇਨਕਾਰ ਕਰਨਗੇ ਤੇ ਯਕੀਨ ਕਰੋਗੇ 100 ਗੰਡੇ ਵੀ ਖਵਾਏਗਾ ਤੇ 100 ਛਿੱਤਰ ਵੀ ਮਾਰੇਗਾ। ਰਿਸਕ ਨਹੀਂ ਲੈ ਸਕਦੇ ਇਹਨਾਂ ਨੇ, ਭੇਜਣਾ। ਬਾਕੀ ਆ ਕਿ ਆਵਾਮ ਜਿਹੜੀ ਆ ਉਹ ਆਪਣਾ ਕੀ ਕਰ ਲੇਗੀ, ਕਿੰਨਾ ਕੁ ਇhtਜਾਜ ਕਰ ਲੇਗੀ। ਉਹ ਗੋਲੀਆਂ ਚਲਾ ਦੇਣਗੇ ਛੱਟਾ। ਇਹਨਾਂ ਨੇ ਇੱਕ ਛੱਟਾ ਮਾਰ ਕੇ ਸਾਰਾ ਕੌਮ ਬਰਾਬਰ ਕਰ ਦੇਣੀ ਆ। ਹਾਲਾਂਕਿ ਦੇਖੋ ਬੰਗਲਾਦੇਸ਼ ਦੇ ਵਿੱਚ ਕੀ ਹੋ ਰਿਹਾ, ਸਟੂਡੈਂਟ ਜਿਹੜਾ ਉਹਨਾਂ ਦਾ ਸਟੂਡੈਂਟ ਲੀਡਰ, ਹਾਂਜੀ ਉਹਨੂੰ ਜਿਹੜਾ ਨਾ ਉਹਨਾਂ ਨੇ ਜਿਹੜਾ ਨਾ ਕੋਈ ਨਮਾਜ਼ ਪੜ੍ਹ ਕੇ ਨਿਕਲਿਆ ਸੀ ਵਿਚਾਰਾ, ਉਹਨੂੰ ਉਹਨਾਂ ਨੇ ਫਰਕ ਕਰਤਾ। ਅੰਦਾਜ਼ਾ ਕਰੋ ਉਹ ਇਹਦੇ ਪਿੱਛੇ ਸਾਰਾ ਜਿਹੜਾ ਉਹਦਾ ਕਿਰਦਾਰ ਆ। ਉਹ ਹਸੀਨਾ ਜਿਹੜੀ ਉੱਥੇ ਦੀ, ਇੱਕ ਤਾਂ ਸਾਡੀ ਪਾਕਿਸਤਾਨੀ ਹਸੀਨਾ ਨਾ ਜਿਹੜੀ ਅੱਜ ਕੱਲ੍ਹ ਉਹ ਗੱਲਾਂ ਕਰ ਰਹੀ ਹੈ ਕਿ ਮੈਂ ਪਤਾ ਨਹੀਂ ਕੀ ਕਰ ਦੂੰਗੀ, 26 ਚ ਇੰਝ ਕਰ ਦੂੰਗੀ, ਉਂਝ ਕਰ ਦੂੰਗੀ। ਸਭ ਦੀ ਮਾਂ ਜਿਹੜੀ ਆ ਹਸੀਨਾ। ਇੱਕ ਤਾਂ ਉਹ ਇਹ ਦੂਜੀ ਹਸੀਨਾ ਜਿਹੜੀ ਉੱਥੋਂ ਨੱਸੀ ਸੀਗੀ, ਉਹ ਸਟੂਡੈਂਟ ਮੂਵਮੈਂਟ ਚੱਲੀ ਸੀ ਨਾ। ਉਹ ਸਟੂਡੈਂਟ ਜਿਹੜਾ ਲੀਡਰ ਸੀਗਾ ਉਹ ਪੇਸ਼ ਸੀਗਾ ਕਿ ਬਈ ਇਹ ਜਿਹੜਾ ਨਾ ਇਹਨੂੰ ਫਰਕ ਕਰੋ, ਇਹਦਾ ਹਿਸਾਬ ਕਰੋ। ਉਹ ਦੌੜ ਗਈ। ਹੁਣ ਉਹ ਇੰਡੀਆ ਦੇ ਵੀ ਖਿਲਾਫ ਸੀਗਾ, ਹਾਂਜੀ। ਔਰ ਹਸੀਨਾ ਕਿੱਥੇ, ਇੰਡੀਆ ਦੇ ਵਿੱਚ। ਤੇ ਹੁਣ ਜਨਾਬ ਉਹਨੂੰ ਫਰਕ ਕਰਤਾ। ਉਹ ਵਿਚਾਰਾ ਉਹਨੂੰ ਕੋਈ ਗੋਲੀ ਮਾਰ ਦਿੱਤੀ, ਹਾਂਜੀ। ਉਹ ਫੌਤ ਹੋ ਗਿਆ। ਉਹ ਫੌਤ ਹੋਇਆ ਤੇ ਸ਼ਹੀਦ ਨੂੰ ਕਹਿਣਾ ਚਾਹੀਦਾ ਬਿਲਕੁਲ ਗੋਲੀ ਲੱਗੀ ਵਿਚਾਰੇ ਨੂੰ। ਬੜਾ ਸਟੂਡੈਂਟ ਲੀਡਰ ਸੀਗਾ ਸਾਰਿਆਂ ਦਾ ਉਹ। ਉਹਦੇ ਬਾਅਦ ਜੋ ਹੰਗਾਮੇ ਉੱਥੇ ਸ਼ੁਰੂ ਹੋਏ, ਉਹਨਾਂ ਨੇ ਆ ਜੀ ਹਸੀਨਾ ਦੀ ਜਿਹੜੀ ਪਾਰਟੀ ਆ ਉਹਦਾ ਦਫ਼ਤਰ ਸਾੜਿਆ, ਉਹਨਾਂ ਨੇ ਬੇੜਾ ਗਰਕ ਕੀਤਾ ਬਿਲਕੁਲ। ਉਹਦੇ ਇੰਡੀਆ ਦਾ ਸਫਾਰਤਖਾਨਾ ਉਹਦੇ ਬਾਹਰ ਜਾ ਕੇ ਉਹ ਇhtਜਾਜ ਕਰ ਰਹੇ। ਸਟੂਡੈਂਟ ਬਿਲਕੁਲ ਬਾਹਰ ਹੋ ਗਏ ਕਿ ਆ ਸਾਡੇ ਮੁਲਕ ਦੇ ਵਿੱਚ ਕੀ ਹੋ, ਕਿਉਂਕਿ ਉਹ ਨੈਕਸਸ ਜੋੜਿਆ ਕਿ ਵੀ ਹਸੀਨਾ ਨੂੰ ਉਹਨਾਂ ਨੇ ਪਨਾਹ ਦਿੱਤੀ ਆ ਹਸੀਨਾ ਦਾ ਦੁਸ਼ਮਣ ਨੰਬਰ 1 ਤੇ ਉਹਨਾਂ ਨੇ ਸਾਰੀ ਕਾਰਵਾਈ ਜਿਹੜੀ ਨਾ ਕਰਵਾਈ ਹੋਣੀ ਹੈ।
ਤੇ ਉਹ ਸਾਰਾ ਇhtਜਾਜ ਉੱਥੇ ਹੋ ਗਿਆ। ਲੇਕਿਨ ਦੇਖੋ ਸਟੂਡੈਂਟ ਪਾਵਰ ਦੇਖੋ ਤੇ ਲੋਕ ਜ਼ਿੰਦਾ। ਹਾਂ ਉਹ ਕੋਈ ਇਹ ਨਹੀਂ ਕਹਿ ਕੇ ਬਹਿ ਗਏ ਕਿ ਯਾਰ ਚਲੋ ਯਾਰ ਹੋ ਗਿਆ ਸੋ ਹੋ ਗਿਆ, ਚਲੋ ਅਸੀਂ ਤੇ ਠੀਕ ਆ ਆਪਣੇ ਘਰ ਬੈਠੇ ਰਹੋ, ਕੋਈ ਨਹੀਂ ਹੁਣ ਜੋ ਹੋਣਾ ਸੀ ਹੋ ਗਿਆ। ਨਹੀਂ, ਉਹ ਬਾਹਰ ਨਿਕਲੇ, ਇhtਜਾਜ ਕਰਕੇ ਉਹਨਾਂ ਨੇ ਦੱਸਿਆ ਕਿ ਵੀ ਇਹ ਸਾਨੂੰ ਕਾਬਲੇ ਕਬੂਲ ਨਹੀਂ ਆ। ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਇhtਜਾਜ ਚੁੱਕਿਆ ਉੱਥੇ ਜਿਹੜਾ ਨਾ, ਔਰ ਸਾਰੇ ਡਰਦੇ ਨੇ, ਉਹਦੇ ਘਬਰਾ ਗਏ ਕਿ ਬਈ ਆ ਇੰਨਾ ਵੱਡਾ ਇhtਜਾਜ ਉਹ ਬੰਦ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸਟੂਡੈਂਟ ਦਾ। ਹੁਣ ਉਹ ਜ਼ਿੰਦਾ ਕੌਮ ਇੱਥੇ ਜਿਹੜਾ ਪਾਕਿਸਤਾਨ ਦੇ ਵਿੱਚ, ਉਹ ਮੈਨੂੰ ਦੱਸੋ ਕਿੱਥੇ ਕੀ ਇhtਜਾਜ ਹੋਣਾ ਵੀ ਇੱਥੇ? ਕਿੰਨੇ ਨਿਕਲ ਕੇ ਇਹਨਾਂ ਨੂੰ ਕਹਿਣਾ ਕਿ ਬਈ ਆਪਣੀਆਂ ਫੌਜਾਂ ਨਾ ਭੇਜੋ, ਅਸੀਂ ਆਪਣੀ ਫੌਜ ਦੇ ਉੱਥੇ ਭੇਜਣ ਦੇ ਖਿਲਾਫ ਗਜ਼ਾ ਦੇ ਵਿੱਚ, ਉੱਥੇ ਨਹੀਂ ਅਸੀਂ ਭੇਜਣੀ, ਅਸੀਂ ਜਨਾਬ ਜਿਹੜਾ ਨਾ ਉਹ ਨਹੀਂ ਤੁਹਾਡੇ ਨਾਲ ਇਸ ਬਾਰੇ। ਲੇਕਿਨ ਕੋਈ ਨਹੀਂ, ਸਾਰੇ ਉਹ ਛੱਟੇ ਤੋਂ ਡਰਦੇ। ਉਹ ਕਹਿੰਦੇ ਛੱਟਾ ਭੇਜਣਾ ਕੰਮ ਤੇ ਠੀਕ ਜਾਣ ਦਿਓ, ਇੱਥੇ ਰੋਕਣ ਵਾਲਾ ਹੈ ਹੀ ਕੋਈ ਨਹੀਂਗਾ। ਉਹ ਹੁਣ ਦਸਤਾ ਉਹਨਾਂ ਨੇ ਤਿਆਰ ਕੀਤਾ, ਇੱਕ ਸੁਣਿਆ ਜਾ ਰਿਹਾ ਕਿ ਦਸਤਾ ਤੇ ਉਹਦੇ ਨਾਲ ਅਨਕਰੀਬ ਜਿਹੜਾ ਨਾ ਉਹ ਖਿਤਾਬ ਕੀਤਾ ਜਾਏਗਾ। ਹੁਣ ਤੁਸੀਂ ਕਹਿ ਰਹੇ ਹੋ ਯਾਰ ਉਹ ਆਪਣਾ ਕੀ ਖਿਤਾਬ ਕਰਨਗੇ? ਆਪਣੇ ਫੀਲਡ ਮਾਰਸ਼ਲ ਸਾਹਿਬ ਉਸ ਦਸਤੇ ਨੂੰ ਜਿਹਨੂੰ ਭੇਜਣਾ ਉੱਥੇ ਨਿਤਨ ਹਰਾਮਜ਼ਾਦੇ ਦੀ ਹਮਾਇਤ ਵਾਸਤੇ, ਉਹ ਉਹਦੇ ਨਾਲ ਖਿਤਾਬ ਕਰਨਗੇ ਖਾਸ ਤੌਰ ਤੇ, ਤਾਂ ਕਿ ਉਹਨਾਂ ਦਾ ਵਲਵਲਾ ਜਿਹੜਾ ਨਾ ਕਾਇਮ ਰਵੇ। ਉਹ ਕੀ ਖਿਤਾਬ ਹੋਏਗਾ? ਉਹ ਖਿਤਾਬ ਕੁਝ ਇਸ ਤਰ੍ਹਾਂ ਹੋਏਗਾ ਉਹਨਾਂ ਦਾ, ਜਿਹੜਾ ਉਹ ਜਾਂਦੇ ਹੋਏ ਦਸਤੇ ਨੂੰ ਆ ਖਿਤਾਬ ਕਰਨਗੇ ਇੱਦਾਂ ਦਾ। रियासत की जंग लड़ रहे हो, अल्लाह तुम लोगों के साथ है, ठीक है? क्योंकि तुम लोग अल्लाह की जंग लड़ रहे हो, उसके साथ नहीं है। और बल्ले भी बल्ले माशाल्लाह जी, अल्लाह की जंग है। हाँ जी, और उत्थे भी अल्लाह की जंग ही होनी जी लड़न जा रहे हो। हालांकि है और नितन हरामज़ादे की जंग जिहड़ियां जाके लड़नी, लेकिन है कार्रवाई तो पानी है ना, कार्रवाई इदा ही पाएंगे यह जो खिताब करके वो भेज देंगे। वो पता नहीं वापस आएंगे कि नहीं आएंगे, तो भाई कहते वापस कितने आना, सीधा जहन्नम प्रोग्राम आ। पापा जी कहते जब नितन हरामज़ादे की जंग लड़नी है जाके, तो भाई फिर जहन्नम वाला काम ही है। हाँ होर तो कोई नहीं, सीधा बारों बार जिदा बारों बार लाहौर होंदा उदा बारों बार जहन्नम वाला प्रोग्राम है। बारों बार हाँ अंदर आने की लोड़ नहीं, इदा का सिस्टम जो ना है। एनीवे आ खिताब खतूब जो ना उत्थे जो करके उन्होंने भेज देंगे। आ सारा मामला जो ना वो चल रहा, सिस्टम चल रहा। तो ये बाद जनाब खबर आ रही है कि शाह महमूद कुरैशी, बल्ले तेरे शाह महमूद कुरैशी साहब जड़े आ उन्हों की रिहाई हो रही है, हो गई है, पता नहीं हो रही, कह रहे हैं कि जनाब हो रही है। और यकीन करो कि हुण तो डर जिहा ही लगदा कि जे अपना शाह महमूद कुरैशी साहब की रिहाई हो गई तो एक बंदे नूं इहदा क्रेडिट जाएगा। हाँ जिहड़ा कि मैं बिल्कुल ही नहीं देना चाह रहा, क्योंकि ਉਹਦੀਆਂ 99.9% ਖਬਰਾਂ ਝੂਠੀਆਂ ਹੁੰਦੀਆਂ। ਚਾਹੇ ਇੱਕ ਖਬਰ ਸੱਚੀ ਹੋ ਗਈ ਹਾਂ ਤਾਂ ਉਹ ਜਿਹੜੀਆਂ 99.9% ਖਬਰਾਂ ਉਹਦੀਆਂ ਝੂਠੀਆਂ, ਉਹਦੇ ਤੇ ਪਾਣੀ ਫਿਰ ਜਾਣਾ। ਮੈਂ ਗੱਲ ਕਰ ਰਿਹਾ ਜਿਹਦੀ ਮੈਂ ਗੱਲ ਕੀਤੀ ਸੀਗੀ ਆ ਜਨਾਬ ਆਪਣਾ ਰਾਣਾ ਅਜ਼ੀਮ, ਓਏ ਹੋਏ ਰਾਣਾ ਅਜ਼ੀਮ ਨੇ ਖਬਰ ਦਿੱਤੀ ਸੀਗੀ, ਅਜ਼ੀਮ ਖਬਰ ਕਿ ਲੋ ਜੀ ਆ ਬਾਹਰ ਆ ਰਿਹਾ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਆ ਆਪਣਾ ਉਹਨਾਂ ਨੂੰ ਛੱਡਣ ਲੱਗੇ ਨੇ ਜਨਾਬ। ਤੇ ਉਹ ਆ ਕੇ ਜਿਹੜਾ ਨਾ ਹੁਣ ਬਾਹਰ ਉਹ ਦਮਾਦਮ ਮਸਤ ਕਲੰਦਰ ਕਰਨਗੇ। ਉਹਨਾਂ ਦੀਆਂ ਬੇਲਾਂ ਲੱਗੀਆਂ, ਬੇਲਾਂ ਹੁਣ ਵੈਸੇ ਸ਼ਾਹ ਸਾਹਿਬ ਨਹੀਂ ਉਹ ਬਰੀ ਹੋਏ, ਸ਼ਾਹ ਸਾਹਿਬ ਪਤਾ ਨਹੀਂ ਕਿਉਂ ਅੰਦਰ ਰੱਖਿਆ ਹੋਇਆ। ਆ ਜਿਹੜਾ ਆਪਣਾ 9 ਮਈ ਦਾ ਕੇਸ ਇਹ ਤੋਂ ਵੀ ਬਰੀ ਹੈ, ਬਾਕੀ ਸਾਰਿਆਂ ਨੂੰ 10-10 ਸਾਲ ਦੀਆਂ ਸਜ਼ਾਵਾਂ ਹੋ ਗਈਆਂ। ਹਾਂਜੀ ਲੇਕਿਨ ਆ ਸ਼ਾਹ ਸਾਹਿਬ ਨੇ ਨਹੀਂ ਹੋਈ ਔਰ ਬਰੀ ਹੋ ਗਏ। ਉਹ ਬਾਕੀ ਹੁਣ ਕੋਈ 1-2 ਕੇਸ ਹੋਰ ਆ ਗਏ ਮੇਰੇ, ਤੇ ਉਹ ਕਹਿ ਰਿਹਾ ਕਿ ਲੋ ਜੀ ਇਹਦੇ ਤੋਂ ਵੀ ਬਰੀ ਹੋ ਜਾਣਾ ਤੇ ਬਾਹਰ। ਹੁਣ ਖਬਰਾਂ ਇਹ ਪਤਾ ਨਹੀਂ ਹੁਣ ਆ ਗਏ ਕਿ ਨਹੀਂ ਆ ਗਏ। ਹਾਂ ਆ ਹਜੇ ਨਹੀਂ ਮੇਰੇ ਖਿਆਲ ਇੱਕ ਦੋ ਦਿਨ ਤੋਂ ਕਹਿੰਦਾ ਕਿ ਜੀ ਆਪਣਾ ਲੱਗੜੇ ਕੇ ਕੇਸ ਉਹਦਾ ਉਹ ਬਰੀ ਹੋ ਜਾਏਗਾ ਕੰਮ ਨਾਲ। ਉਹ ਖਬਰਾਂ ਇੱਧਰ ਉੱਧਰੋਂ ਆ ਰਹੀਆਂ ਕਿ ਸ਼ਾਹ ਜੀ ਬਰੀ ਹੋ ਕੇ ਉਹਨਾਂ ਨੇ ਆ ਜਾਣਾ ਜਨਾਬ। ਹਾਂ ਤੇ ਅਗਰ ਉਹ ਆ ਗਏ ਤੇ ਫਿਰ ਕੀ ਹੋਏਗਾ ਇਹ ਦੇਖਣ ਵਾਲਾ ਹਿਸਾਬ ਹੈ ਕਿ ਸ਼ਾਹ ਸਾਹਿਬ, ਮੈਨੂੰ ਤਾਂ ਲੱਗਦਾ ਸ਼ਾਹ ਸਾਹਿਬ ਖਾਨ ਸਾਹਿਬ ਨੇ ਖੜੇ ਨੇ ਬਾਈ 2 ਸਾਲ ਦੀ ਸਜ਼ਾ ਉਹਨਾਂ ਨੇ ਵੀ ਕੱਟੀ ਹੈ। ਠੀਕ ਹੈ ਹੁਣ ਜੇ ਕਿ ਉਹਨਾਂ ਨੂੰ ਛੱਡਣ ਦਾ ਪ੍ਰੋਗਰਾਮ ਉਹਨਾਂ ਨੇ ਬਣਾ ਲਿਆ ਹਾਂ ਤੇ ਫਾਇਦਾ ਕੋਈ ਨਹੀਂ ਹੋਣਾ। ਵੈਸੇ ਬਾਬਾ ਜੀ ਕਹਿੰਦੇ ਫਾਇਦਾ ਕਿਉਂ ਨਹੀਂ ਹੋਣਾ, ਸ਼ਾਹ ਸਾਹਿਬ ਬਾਹਰ ਆ ਕੇ ਲੀਡ ਕਰਨਗੇ ਇhtਜਾਜ। ਮੈਂ ਕਿਹਾ ਬਾਬਾ ਜੀ ਉਹ शाह जी ਜਿਹੜੇ ਨੇ ਨਾ शाह महमूद कुरैशी वो एहतजाजी नहीं लीडर नहीं है, हाँ वो गली बाती प्रोग्राम है। उन्होंने गलबात करके बाबा जी कहते यार चलो गलबात करके मसले हल कर लो यार। खान भी तो यही कहता कि भी आके बैठो सारे नाल गल करो, हाँ गल करके मसले हल करो। मतलब ये की लड़ाई वाली किहड़ी गल, ये तो दूजी साइड जी उन्होंने दिमाग खराब होया। आ जो डफरज ने इन्हां दे दिमाग च गल नहीं आती पई कि बई वो इमरान खान जरा ना वो तो आप कही जाता कि आके बैठ के गल करो, लेकिन वो कहता कि गल करो कि आ जरा तुसी मैंडेट चोरी किया वापस करो सानू, आ गल करो आके आ नहीं करते। बाबे कहते जो करनी भी नहीं ना उन्होंने वो मैंडेट वापस कर देते आप बैरकां चले जाएंगे। उन्होंने
ਬਾਹਰ ਆ ਰਹੇ ਦੇਖਣਾ ਪੈਣਾ ਵਾ ਕਿ ਭਾਈ ਆਪਣਾ ਸ਼ਾਹ ਜੀ ਜਿਹੜੇ ਨੇ ਉਹ ਹੁਣ ਬਾਹਰ ਆ ਕੇ ਆਪਣਾ ਕਿਹੜੀ ਡਗਰ ਤੇ ਟੁਰਦੇ ਨੇ। ਹਾਂ, ਕੰਪਨੀ ਵਾਲੇ ਪਾਸੇ ਜਾਂਦੇ ਨੇ ਕਿ ਖਾਣ ਵਾਲੇ ਪਾਸੇ ਜਾਂਦੇ ਨੇ। ਬਾਬਾ ਜੀ ਕਹਿੰਦੇ ਜੇ ਤੇ ਖਾਣ ਵਾਲੇ ਪਾਸੇ ਗਏ ਤੇ ਫਿਰ ਵਾਪਸ ਅੰਦਰ ਹੋ ਜਾਣਗੇ। ਫਿਰ ਬਾਹਰ ਜਿਹੜਾ ਖਾਣ ਵਾਲੇ ਪਾਸੇ ਉਹ ਹੁਣ ਜੇਲ੍ਹ 'ਚ ਆ। ਜਿਹੜੇ ਦੂਜੇ ਪਾਸੇ ਉਹ ਬਾਹਰ। ਇਹ ਹੁਣ ਦੇਖਣਾ ਪਏਗਾ ਕਿ ਸ਼ਾਹ ਜੀ ਆ ਕੇ ਕੀ ਕਰਦੇ ਨੇ ਜਾਂ ਕੋਈ ਨਵੀਂ ਕਿੱਧਰ ਸਿੰਘ। ਵੈਸੇ ਬਹੁਤ ਸਾਰੇ ਲੋਕ ਜਿਹੜੇ ਨਾ ਮੁਲਾਕਾਤ ਕੀਤੀ ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ, ਜਿਹੜੇ ਆਪਣਾ ਕੰਪਨੀ ਦੇ ਬੰਦੇ ਸਾਨੂੰ ਨਜ਼ਰ ਆਉਂਦੇ। ਉਹ ਆਪਣਾ ਇੱਕ ਜਿਹੜਾ ਆਪਣਾ ਸਵਾਮੀ ਡੱਬੂ ਮਹਾਰਾਜ ਆ, ਸਵਾਮੀ ਡੱਬੂ ਮਹਾਰਾਜ ਵੀ ਗਿਆ ਸੀਗਾ ਕਹਿਣ ਲਈ ਕਿ ਚਲੋ ਅਸੀਂ ਬਾਲਾ ਹੋ ਕੇ ਜਿਹੜਾ ਕੰਮ ਠੀਕ ਠੂਕ ਕਰਕੇ ਤੇ ਚਲੋ ਖਾਣ ਨੂੰ ਫਿਰ ਇੰਜ ਕਢਵਾ ਲਾਂਗੇ ਬਾਅਦ 'ਚ, ਪਹਿਲੇ ਮਾਮਲਾ ਸਿੱਧੇ ਕਰੀਏ। ਲੇਕਿਨ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ ਇਨਕਾਰ ਕਰਤਾ ਸੀ ਕਿ ਬਈ ਇਹ ਕੰਮ ਜਿਹੜਾ ਨਾ ਮੈਂ ਨਹੀਂ ਕਰਨਾ। ਖਾਂ ਨਾਲ ਖਾਂ ਹੋਏਗਾ ਤੇ ਅਸੀਂ ਅੱਗੇ ਜਾਣਾ, ਮੈਂ ਖਾਂ ਦੇ ਨਾਲ ਖੜਾ ਵਾਂ, ਜੋ ਉਹ ਕਹੇਗਾ ਉਹੀ ਕਰਨਾ ਸੀ, ਬਾਕੀ ਨਹੀਂ ਤੁਸੀਂ ਜਾਓ। ਉਹਨੇ ਕੋਸ਼ਿਸ਼ ਕੀਤੀ ਲੇਕਿਨ ਕੋਈ ਨਹੀਂ ਸਾਬ ਬਣਿਆ ਉਹਨਾਂ ਦਾ। ਤੇ ਸ਼ਾਹ ਜੀ ਇਮਰਾਨ ਖਾਨ ਨਾਲ ਖੜੇ ਰਹੇ। ਇਹ ਹੁਣ ਅੱਗੇ ਦੇਖਣਾ ਪਏਗਾ ਕਿ ਬਾਹਰ ਆ ਕੇ ਉਹ ਕਿਹਦੇ ਨਾਲ ਖੜੇ ਹੁੰਦੇ ਆ। ਹਾਂ, ਬਾਬਾ ਜੀ ਕਹਿੰਦੇ ਉਹ ਤਾਂ ਸਾਨੂੰ ਪਤਾ ਹੀ ਆ ਕਿ ਵੀ ਉਹਨੇ ਖਾਨ ਨਾਲ ਹੀ ਖੜੇ ਹੋਣਾ। ਹਾਂ, ਜੋ ਮਰਜ਼ੀ ਤੁਸੀਂ ਕਰ ਲਓ। ਸ਼ਾਹ ਮਹਿਮੂਦ ਕੁਰੈਸ਼ੀ ਖਾਨ ਦਾ ਬੜਾ ਵਫਾਦਾਰ ਸਾਥੀ ਆ। ਹਾਂ, 2 ਸਾਲ ਉਹਨੇ ਜੇਲ੍ਹ ਵੀ ਕੱਟੀ ਆ। ਉਹ ਹੁਣ ਬਾਹਰ ਆਏਗਾ ਤੇ ਫਿਰ ਦੇਖਣਾ ਪਏਗਾ ਕਿ ਵੀ ਕਿੱਧਰ ਨੂੰ ਉਹਦਾ ਰੁਖ ਆ ਤੇ ਉਸ ਹਿਸਾਬ ਨਾਲ ਲਾਂਗੇ। ਤੇ ਮੈਂ ਜਾਂਦੇ ਹੋਏ ਇੱਕ ਹੋਰ ਤੁਹਾਨੂੰ ਖਬਰ ਦੇ ਦਿਆਂ ਕਿ ਬਈ ਆਪਣਾ ਤੁਹਾਨੂੰ ਪਤਾ ਇੱਥੇ ਬਾਹਰ ਕ੍ਰਿਸਮਸ ਦੀਆਂ ਹੋ ਗਈਆਂ ਛੁੱਟੀਆਂ, ਨਿਊ ਈਅਰ ਵੀ ਆ ਰਹੀ ਆ, ਕ੍ਰਿਸਮਸ ਵੀ ਆ ਰਹੀ ਆ ਤੇ ਛੁੱਟੀਆਂ ਹੋ ਗਈਆਂ। ਇੱਥੇ ਮੇਲੇ ਠੇਲੇ ਲੱਗੇ ਹੋਏ ਆ, ਲਾਈਟਾਂ ਲੱਗੀਆਂ ਹਰ ਜਗ੍ਹਾ ਤੇ, ਝੂਲੇ ਮਾਟੇ ਲੱਗੇ ਆ। ਸਕੂਲਾਂ ਛੁੱਟੀਆਂ ਹੋ ਗਈਆਂ, ਕਾਲਜਾਂ ਦੀ ਛੁੱਟੀਆਂ, ਯੂਨੀਵਰਸਿਟੀਆਂ ਛੁੱਟੀਆਂ। ਆਪਣਾ ਦਫ਼ਤਰ ਸਾਰੇ ਜਿਹੜੇ ਉਹ ਹੁਣ ਬੰਦ ਹੋਣ ਜਾ ਰਹੇ ਇੱਥੇ ਪੂਰਾ ਹਫ਼ਤਾ ਤੇ ਛੁੱਟੀਆਂ, ਕਿਉਂਕਿ ਤੁਹਾਨੂੰ ਪਤਾ ਕ੍ਰਿਸਮਸ ਦਾ ਕੰਮ ਹੁੰਦਾ ਵਾ ਇੱਥੇ, ਬੜਾ ਸ਼ੁਗਰ ਲੱਗਦਾ। ਹੁਣ ਉਹ ਜਿਹੜਾ ਨਾ ਇੱਕ ਤਸਵੀਰ ਸਰਫਸ ਕਰ ਰਹੀ ਹੈ ਇੱਕ ਕ੍ਰਿਸਮਸ ਤੇ ਕੋਈ ਬੰਦਾ ਉੱਥੇ ਖੜਾ। ਹਾਂ, ਤੇ ਉਹ ਪਤਾ ਨਹੀਂ ਦੇਖਣ ਲੱਗ ਰਿਹਾ ਕੌਣ ਆ। ਕ੍ਰਿਸਮਸ ਦਾ ਮੇਲਾ ਲੱਗਾ, ਉਹਦੇ ਚ ਕ੍ਰਿਸਮਸ ਮਨਾ ਰਿਹਾ ਇੱਥੇ। ਆਹ ਦੇਖੋ ਜਰਾ, ਤੁਹਾਨੂੰ ਸਮਝ ਆਉਂਦੀ ਕੌਣ ਆ। ਮੈਨੂੰ ਦੇਖਿਆ ਲੱਗਦਾ ਬੰਦਾ ਕਿਤੇ, ਹੁਣ ਪਤਾ ਨਹੀਂ ਕੌਣ ਆ, ਕਿਤੇ ਕ੍ਰਿਸਮਸ ਮਨਾ ਰਿਹਾ ਖੜਾ। ਉਹ ਕਿਹਾ ਜਾ ਰਿਹਾ ਕਿ ਇਹਦੇ ਪਿੱਛੇ ਜਿਹੜਾ ਝੂਲਾ, ਹਾਂ, ਉਹ ਪਿੱਛੋਂ ਦੀ ਆ ਕੇ ਉਹ ਇਹਦੇ ਸਿਰ ਤੇ ਵੱਜਾ। ਉਹ ਵੱਜ ਕੇ ਤਾਂ ਇਹਨੂੰ ਸਮਝ ਨਹੀਂ ਕਿ ਹੋਇਆ ਕੀ। ਹਾਂ, ਉਹਦੇ ਬਾਅਦ ਇਦਾਂ ਦੀ ਕੋਈ ਸ਼ਕਲ ਬਣੀ ਆ। ਹਾਂ, ਤੇ ਇਹ ਪੁੱਛ ਰਿਹਾ ਕਿ ਹੋਇਆ ਕੀ। ਸਾਰੇ ਕਹਿਣ ਲੱਗੇ ਝੂਲਾ ਵੱਜਾ ਤੈਨੂੰ ਪਿੱਛੇ। ਪਰ ਸੁਣ ਕੇ ਤੇ ਡਿੱਗ ਗਿਆ। ਬਾਬਾ ਜੀ ਕਹਿੰਦੇ ਦੁਆ ਕਰੋ ਕਿ ਉਹੀ ਹੋਵੇ ਜੋ ਸਾਨੂੰ ਸਮਝ ਆ ਰਹੀ ਆ, ਪਰ ਦੁਆ ਕਰੋ ਕਿ ਕਦੀ ਉੱਠੇ ਹੀ ਨਾ, ਇਹ ਬੇਹੋਸ਼ ਹੀ ਰਹੇ ਸਾਰੇ।